ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵਿਊਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਥਰਡ ਵਾਲੇ ਅਹਿਮ ਇਸ਼ੂ ਬਾਰੇ ਕਿ ਕਿਸ ਤਰ੍ਹਾਂ ਪਿਛਲੇ ਦਿਨੀ ਪ੍ਰੈਜ਼ੀਡੈਂਟ ਬਾਈਡਨ ਨੇ ਕਿਹਾ ਸੀ ਕਿ ਤਾਲਿਬਾਨ ਅਮਰੀਕਾ ਅਮਨ ਸਮਝੌਤੇ ਦੇ ਤਹਿਤ ਜਿਹੜੀ ਅਮਰੀਕੀ ਫੌਜਾਂ 1 ਮਈ ਤੋਂ ਪਹਿਲਾਂ ਅਫਗਾਨਿਸਤਾਨ ਤੋਂ ਕੱਢਣ ਦੀ ਜਿਹੜੀ ਸ਼ਰਤ ਹੈ ਸ਼ਾਇਦ ਉਸ ਤੇ ਅਮਲ ਨਾ ਹੋ ਸਕੇ। ਸੋ ਇਸ ਦੇ ਜਵਾਬ ਦੇ ਵਿੱਚ ਤਾਲਿਬਾਨ ਲੀਡਰਾਂ ਦਾ ਕਹਿਣਾ ਹੈ ਕਿ ਜੇ ਅਮਰੀਕਾ ਸਮਝੌਤੇ ਤੋਂ ਪਿੱਛੇ ਹਟਦਾ ਹੈ ਤਾਂ ਉਸ ਨੂੰ ਇਸ ਦੇ ਨਤੀਜੇ ਭੁਗਤਣ ਲਈ ਤਿਆਰ ਰਹਿਣਾ ਚਾਹੀਦਾ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣੀਆਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ ਇਸ ਮੁੱਦੇ ਬਾਰੇ? ਦੇਖੋ, ਗੱਲ ਇਹ ਹੈ ਵੀ ਬਹੁਤ ਵਾਰ ਜਦੋਂ ਤੁਸੀਂ ਕੰਧ ਤੇ ਲਿਖਿਆ ਪੜ੍ਹ ਵੀ ਰਹੇ ਹੁੰਦੇ ਹੋ, ਬਿਲਕੁਲ ਇਹ ਵੀ ਕੋਈ ਰੱਬ ਦੀ ਖੇਡ ਹੈ ਜਾਂ ਇਨਸਾਨੀ ਦਿਮਾਗ ਤੇ ਪਿਆ ਪਰਦਾ ਕਿ ਉਹ ਪੜ੍ਹਨ ਤੋਂ ਬਾਅਦ ਵੀ ਤੁਸੀਂ ਉਸ ਦੇ ਉੱਤੇ ਅਮਲ ਕਰਨ ਤੋਂ ਇਨਕਾਰੀ ਹੁੰਦੇ ਹੋ ਜਾਂ ਉਹਨੂੰ ਸਮਝਣ ਤੋਂ ਇਨਕਾਰੀ ਹੁੰਦੇ ਹੋ ਜਾਂ ਕੁਝ ਹਾਲਤਾਂ 'ਚ ਉਹਨੂੰ ਮੰਨਣ ਤੋਂ ਇਨਕਾਰੀ ਹੁੰਦੇ ਹੋ। ਔਰ ਜਿਹੜਾ ਦੁਨੀਆ ਦਾ ਖਿੱਤਾ ਇੱਕ ਤਾਂ ਹੁੰਦਾ ਹੈ ਜੀ, ਕੁਝ ਥਾਵਾਂ ਅਨਪ੍ਰੈਡਿਕਟੇਬਲ ਨੇ ਪਰ ਕੁਝ ਚੀਜ਼ਾਂ ਪ੍ਰੈਡਿਕਟੇਬਲ ਨੇ। ਹੁਣ ਉਹਨਾਂ ਦੇ ਵਿੱਚ ਅਫਗਾਨਿਸਤਾਨ ਦਾ ਖਿੱਤਾ ਹੈ ਜਿਸ ਦੇ ਵਿੱਚ ਤੁਸੀਂ ਪਾਕਿਸਤਾਨ ਦਾ ਸੂਬਾ ਖੈਬਰ ਪਖਤੂਨਖਵਾ ਵੀ, ਕਿਉਂਕਿ ਅਲਟੀਮੇਟਲੀ ਅਫਗਾਨ ਕਬੀਲੇ ਜਿਹੜੇ ਕਬਾਇਲੀ ਇੱਧਰ ਵੀ ਸੀ ਉੱਧਰ ਵੀ ਸੀ। ਜੇ ਤੁਸੀਂ ਇਹਨਾਂ ਦਾ ਪਿਛਲੇ 3-4 ਹਜ਼ਾਰ ਸਾਲ ਦਾ ਇਤਿਹਾਸ ਦੇਖੋ ਤੇ ਈਵਨ ਚਰਚਲ ਨੇ ਵੀ ਜਦੋਂ ਕਿਹਾ ਕਿ ਫੀਅਰਸਲੀ ਇੰਡੀਪੈਂਡੈਂਟ, ਅਲੈਗਜ਼ੈਂਡਰ ਤੋਂ ਵੀ ਬਹੁਤ ਪਹਿਲਾਂ ਕਿਵੇਂ ਬਹੁਤ ਸਾਰੇ ਜਿਹੜੇ ਆਏ, ਕਿਵੇਂ ਉਹ ਪੈਰਿਸ਼ ਵੀ ਹੁੰਦੇ ਰਹੇ। ਔਰ ਇਹ ਇਸਲਾਮ ਤੋਂ ਪਹਿਲਾਂ ਦੀ ਗੱਲ ਹੈ। ਇਸਲਾਮ ਤਾਂ 1450 ਸਾਲ ਤੋਂ ਆਇਆ, ਉਹਨੇ ਤਾਂ ਫਰਦਰ ਉਹਨਾਂ ਦੀ ਫਾਈਟਿੰਗ ਸਪਿਰਿਟ ਨੂੰ ਫੋਰਟੀਫਾਈ ਕੀਤਾ। ਫਿਰ ਅਸੀਂ ਜੇ ਬੀਤੇ ਪੀਰੀਅਡ ਦੇ ਵਿੱਚ ਹੀ ਦੇਖਣਾ ਹੋਏ, ਬ੍ਰਿਟਿਸ਼ ਅੰਪਾਇਰ, ਹਾਲਾਂ ਜਦੋਂ ਬ੍ਰਿਟਿਸ਼ ਅੰਪਾਇਰ ਨੇ 1849 ਦੇ ਵਿੱਚ ਸਿੱਖ ਅੰਪਾਇਰ ਨੂੰ ਸਵਾਲੋ ਕਰ ਲਿਆ ਤੇ ਉਦੋਂ ਹੱਦਾਂ ਜਿਹੜੀਆਂ ਨੇ ਬ੍ਰਿਟਿਸ਼ ਅੰਪਾਇਰ ਦੀਆਂ ਜਾ ਕੇ ਕਾਬਲ ਕੰਧਾਰ ਨਾਲ ਲੱਗਣ ਲੱਗ ਗਈਆਂ, ਕਿਉਂਕਿ ਦਰਿਆ ਖੈਬਰ ਜਿਹੜਾ ਉਹ ਬਿਲਕੁਲ 30 ਮਾਈਲਸ ਕਾਬਲ ਐਜ਼ ਦਾ ਕ੍ਰਾਓ ਫਲਾਈਜ਼, ਔਰ ਦੂਸਰੇ ਪਾਸੇ ਜਲਾਲਾਬਾਦ ਸਾਊਦਰਨ ਪਾਸਿਓਂ, ਔਰ ਪਿਸ਼ਾਵਰ ਜਿਹੜੀ ਕਿਸੇ ਜ਼ਮਾਨੇ 'ਚ ਜਿਹੜੀ ਹੈ ਉਹ ਸਬ ਕੈਪੀਟਲ ਸੀ। ਔਰ ਇਹ ਇੰਡਸ ਪਾਰ ਤੋਂ ਦਰਾ ਖੈਬਰ ਤੱਕ ਤਾਂ ਇਹਨਾਂ ਨੂੰ ਐਜ਼ ਏ ਗਿਫਟ ਹੀ ਮਿਲਿਆ, ਇਹਨਾਂ ਨੂੰ ਤਾਂ ਲੜਨ ਦੀ ਲੋੜ ਹੀ ਨਹੀਂ ਪਈ। ਅਦਰਵਾਈਜ਼ ਹੁਣ ਉਹ ਸਾਰਾ ਇਲਾਕਾ ਸਾਰੇ ਪੀਰੀਅਡ 'ਚ ਕਿੰਨੀਆਂ ਫਾਈਟਸ ਸਿੱਖ ਫੌਜ ਦੇ ਵੇਲੇ, ਜਿਹਦੇ 'ਚ ਜਨਰਲ ਹਰੀ ਸਿੰਘ ਨਲੂਆ, ਅਕਾਲੀ ਫੂਲਾ ਸਿੰਘ, ਇਹ ਸਾਰੇ ਜਿਹੜੀਆਂ ਨੇ ਕੀਮਤੀ ਜਾਨਾਂ ਗਈਆਂ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅੰਗਰੇਜ਼ਾਂ ਨੇ ਇਸ ਗੱਲ ਨੂੰ ਸ਼ੁਰੂ 'ਚ ਦੇਖਿਆ ਇੱਕ ਅੱਧੀ ਵਾਰੀ, ਕਿਉਂਕਿ ਜਿਹੜਾ ਮੈਸੈਕਰ ਆਫ ਕਾਬਲ ਹੋਇਆ ਜਿਹਦੇ 'ਚ ਉਹਨਾਂ ਦੇ ਦੇਸੀ ਫੌਜੀ ਔਰ ਦੂਜਿਆਂ ਸਮੇਤ ਸਾਰੇ ਹੀ ਉਹਨਾਂ ਮਾਰਤੇ ਸੀ। ਇੱਕ ਰੱਖਿਆ ਸੀ ਫਿਜ਼ੀਸ਼ੀਅਨ, ਉਹਨਾਂ ਨੂੰ ਕਿਹਾ ਅਫਗਾਨਾਂ ਨੇ ਵੀ ਤੁਹਾਨੂੰ ਇਸ ਲਈ ਭੇਜਿਆ ਵੀ ਉਹਨਾਂ ਨੂੰ ਜਾ ਕੇ ਦੱਸ ਵੀ ਕੀ ਹੋਇਆ। ਫਿਰ ਇਹ 1842 'ਚ ਗਏ, ਕਾਬਲ ਵੀ ਲਿਆ, ਇਹਨਾਂ ਨੇ ਜ਼ੁਲਮ ਕੀਤਾ। ਲੇਕਿਨ ਇਹਨਾਂ ਨੇ ਰਿਅਲਾਈਜ਼ ਕਰ ਲਿਆ ਵੀ ਉਹਨੂੰ ਤੁਸੀਂ ਪਰਮਾਨੈਂਟਲੀ ਹੋਲਡ ਨਹੀਂ ਕਰ ਸਕਦੇ। ਔਰ ਇਵੈਂਚੁਅਲੀ ਉਹੀ ਜਿਹੜੀ ਸਰਹੱਦ ਸਿੱਖ ਰਾਜ ਦੀ ਅਫਗਾਨਿਸਤਾਨ ਦੇ ਨਾਲ ਲੱਗਦੀ ਸੀ, ਉਹਨੂੰ ਹੀ ਉਹਨਾਂ ਨੇ ਡਿਊਰੈਂਟ ਲਾਈਨ ਥੋੜ੍ਹੀ ਬਹੁਤ ਚੇਂਜ ਕਰਕੇ 1892-93 'ਚ ਬਣਾ ਦਿੱਤੀ। ਹਾਲਾਂ ਕਦੇ ਵੀ ਅਫਗਾਨਾਂ ਨੇ ਉਹਨੂੰ ਡਿਊਰੈਂਟ ਲਾਈਨ ਨੂੰ ਮੰਨਿਆ ਨਹੀਂ ਹੈ। ਔਰ ਇਹ ਈਵਨ ਤਾਲਿਬਾਨ ਦੀ ਪ੍ਰੀਵੀਅਸ ਹਕੂਮਤ ਵੇਲੇ ਵੀ ਇਹ ਲਾਈਨ ਰਹੀ। ਹਾਲਾਂ ਡਿਊਰੈਂਟ ਲਾਈਨ ਦੇ ਉੱਤੇ ਹੀ ਪਾਕਿਸਤਾਨ ਦਾ ਜਿਹੜਾ ਬਾਰਡਰ ਖੜ੍ਹਾ, ਇਹ ਇੱਕ ਵੱਖਰਾ ਇਸ਼ੂ ਹੈ। ਲੇਕਿਨ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਅੰਗਰੇਜ਼ ਵੀ ਆਪਣੇ ਉਸ ਸਾਰੇ ਪੀਰੀਅਡ 'ਚ ਜੇ 1849 ਤੋਂ 1947 ਤੱਕ ਵੀ ਦੇਖਣਾ ਹੋਏ, ਉਹ ਜਿਹੜੇ ਖਿੱਤੇ ਨੇ ਉਹਦੇ 'ਚ ਅੰਗਰੇਜ਼ਾਂ ਦੀ ਰਿਟ ਨਹੀਂ ਸੀ ਚੱਲਦੀ। ਪਖਤੂਨ ਇਲਾਕਿਆਂ 'ਚ ਅਫਗਾਨਿਸਤਾਨ 'ਚ ਬੇਸ਼ੱਕ ਉਹ ਆਪਣਾ ਨਾਮ ਨਿਹਾਦ ਕੋਈ ਨਾ ਕੋਈ ਅਖੀਰ ਤੱਕ ਜ਼ਾਹਿਰ ਸ਼ਾਹ ਉੱਥੇ ਰਿਹਾ, ਉਹ ਕਿੰਗਸ਼ਿਪ ਖੜੀ ਕੀਤੀ, ਪਰ ਉਹਨਾਂ ਨੇ ਕਦੇ ਡੇਅਰ ਨਹੀਂ ਕੀਤਾ ਵੀ ਉਹਨਾਂ ਦੇ ਵਿੱਚ ਜਾ ਕੇ ਤੁਸੀਂ ਉਹਨਾਂ ਨੂੰ ਕਰੋ। ਸੋਵੀਅਤ ਯੂਨੀਅਨ ਦਾ ਕਲੈਪਸ ਅਸੀਂ ਦੇਖਿਆ ਕਿਵੇਂ ਜਿਹੜਾ 1979 'ਚ ਵੜਦੇ ਨੇ, 1999 ਤੱਕ ਇਕੱਲਾ ਇਹੀ ਨਹੀਂ ਵੀ ਉੱਥੇ ਡਿਫੀਟ ਹੋਇਆ, ਸਾਰਾ ਹੀ ਅਮਰੀਕਾ 9/11 ਤੋਂ ਬਾਅਦ। ਹੁਣ ਇਹ ਜਿਹੜੇ ਅਮਰੀਕਾ ਦੀ ਹਿਸਟਰੀ ਦੀ ਸਭ ਤੋਂ ਵੱਡੀ ਜੰਗ ਜਿਹੜੀ ਹੈ, ਬੇਸ਼ੱਕ ਕੈਜੂਐਲਟੀਜ਼ ਨਹੀਂ ਨੇ ਹੁੰਦੀਆਂ, 3000 ਦੇ ਕਰੀਬ ਹੋਣਗੀਆਂ, ਲੇਕਿਨ ਹਿਊਮੀਲੀਏਸ਼ਨ ਇਕੱਲਾ ਅਮਰੀਕਾ ਨਹੀਂ, ਸਾਰੀ UN ਸਿਕਿਉਰਿਟੀ ਕਾਉਂਸਲ ਤੋਂ ਲੈ ਕੇ ਮੈਂਡੇਟ, ਨੈਟੋ ਔਰ ਦੂਸਰੀਆਂ ਫੌਜਾਂ, ਉੱਥੇ 3 ਲੱਖ ਤੱਕ ਫੌਜ ਦੀ ਗਿਣਤੀ ਸੀ। ਹੁਣ ਉਸ ਸਾਰੇ ਤੋਂ ਬਾਅਦ ਮੈਂ ਸਮਝਦਾ ਵੀ ਟਰੰਪ ਐਡਮਿਨਿਸਟ੍ਰੇਸ਼ਨ ਦੇ ਜਿਹੜੇ ਚੰਗੇ ਫੈਸਲੇ ਨੇ ਉਹਨਾਂ 'ਚ ਇੱਕ ਫੈਸਲਾ ਸੀ ਕਿ ਭਾਈ ਉੱਥੋਂ ਕੱਢੋ ਫੌਜ। ਔਰ ਜ਼ਲਮੇ ਖਾਲਿਲਜ਼ਾਦ ਜਿਹੜਾ ਮੀਡੀਏਟਰ ਪਹਿਲੇ ਪੀਰੀਅਡ ਤੋਂ ਹੀ ਰਿਹਾ, ਉਹਨੇ ਇਸ ਸਾਰੇ ਨੂੰ ਐਂਡ ਕੀਤਾ। ਡੀਲ ਫੈਬਰਵਰੀ 2020 'ਚ ਹੋ ਗਈ ਦੋਹਾ ਕਤਰ ਦੇ ਵਿੱਚ
ਕਿ ਭਾਈ ਠੀਕ ਹੈ, ਉਹਦੇ 'ਚ ਉਹਨਾਂ ਨੂੰ ਵੀ ਇਨਵੋਲਵ ਕਰ ਲਿਆ, ਐਗਜ਼ਿਸਟਿੰਗ ਅਫਗਾਨ ਗਵਰਨਮੈਂਟ, ਅਸ਼ਰਫ ਗਨੀ ਔਰ ਅਬਦੁੱਲਾ ਇੰਟਰਾ ਅਫਗਾਨ ਡਾਇਲੋਗ, ਔਰ ਅਸੀਂ ਅਕਸਰ ਉਹਦਾ ਜ਼ਿਕਰ ਕਰਦੇ ਹਾਂ ਕਿ ਉਹਨਾਂ ਦੇ POW ਪ੍ਰਿਜ਼ਨਰ ਛੱਡਣ, ਉਹਨਾਂ ਦੇ ਛੱਡਣ, ਔਰ ਉਹਦੇ 'ਚ ਡੈਡਲਾਈਨ ਆਏ ਕਿ 1 ਮਈ ਨੂੰ ਅਮਰੀਕਾ ਦਾ ਲਾਸਟ ਸੋਲਜਰ ਵੀ ਜਿਹੜਾ ਹੈ ਉਸ ਧਰਤੀ ਤੋਂ ਚਲੇ ਜਾਏਗਾ। ਸੋ ਜ਼ਾਹਰ ਹੈ ਅਮਰੀਕਾ ਨਿਕਲਦਾ, ਉੱਥੇ ਨੈਟੋ ਦਾ ਨਿਕਲਣ ਦਾ ਨਹੀਂ ਹੈ। ਬਿਲਕੁਲ। ਔਰ ਟਰੰਪ ਨੇ ਉਸ ਵਾਅਦੇ ਦੇ ਉੱਤੇ ਜਾਂਦੇ ਜਾਂਦੇ ਵੀ ਟਰੰਪ ਨੇ ਅਖੀਰਲਾ 2500 ਆਪਣਾ ਕੱਢਿਆ। ਹੁਣ 2500 ਸੋਲਜਰ ਉੱਥੇ ਫਸੇ ਹੋਏ ਨੇ। ਹੁਣ ਹਾਲਾਂ ਜੋ ਬਾਈਡਨ ਦੀ ਨੀਤੀ ਖੁਦ, ਕਿਉਂਕਿ ਸੈਨੇਟ ਦੇ ਵਿੱਚ ਰਿਹਾ ਹੈ, ਸੈਨੇਟ ਫੋਰਨ ਰਿਲੇਸ਼ਨਸ ਕਮੇਟੀ ਦਾ ਚੇਅਰਮੈਨ ਵੀ ਰਿਹਾ, ਪਰ ਮੈਨੂੰ ਇਹ ਲੱਗ ਰਿਹਾ ਵੀ ਆ ਕੁਝ ਮਹੀਨਿਆਂ 'ਚ ਚੀਨ ਨਾਲ ਵੀ ਰਿਲੇਟਡ ਜੋ ਜਿਵੇਂ ਡੀਲ ਕਰ ਰਹੇ ਨੇ, ਭਾਰਤ ਨਾਲ ਰਿਲੇਟਡ ਕਰ ਰਹੇ ਨੇ, ਈਵਨ ਨਾਰਥ ਕੋਰੀਆ ਨੇ ਜਿਵੇਂ ਇਹਨਾਂ ਨੂੰ ਛਿਟਕਿਆ, ਔਰ ਰਸ਼ੀਆ ਬਾਰੇ ਜਿਵੇਂ ਅਸੀਂ ਗੱਲ ਕੀਤੀ ਹੈ ਕਿ ਬਾਈਡਨ ਨੇ ਉਹਨੂੰ ਮਰਡਰਰ ਕਿਹਾ, ਉਹਨਾਂ ਨੇ ਆਪਣਾ ਇੱਥੋਂ ਡਿਪਲੋਮੈਟ ਸੱਦ ਲਿਆ। ਔਰ ਐਨ ਉਸ ਮੌਕੇ ਦੇ ਉੱਤੇ ਜਦੋਂ ਇੱਕ ਪਾਸੇ ਅਮਰੀਕਾ ਦੀ ਪ੍ਰੈਸਟੀਜ ਵੀ ਇਸ ਸਮਝੌਤੇ ਦੇ ਨਾਲ ਦਾਅ 'ਤੇ ਲੱਗੀ ਹੋਈ ਹੈ ਕਿ ਵੀ ਤੁਹਾਡੇ ਉੱਥੇ ਜ਼ਲਮੇ ਖਲੀਲਜ਼ਾਦ ਔਰ ਜਿਹੜਾ ਗੱਲਬਾਤ ਦਾ ਦੌਰ, ਕਿਉਂਕਿ ਰਸ਼ੀਆ ਨੇ ਵੀ ਡਿਪਲੋਮੈਟਿਕ ਇਨਵੋਲਵਮੈਂਟ ਕੀਤੀ ਇਹਨਾਂ ਨੂੰ ਤਾਲਿਬਾਨ ਔਰ ਹਕੂਮਤ ਨੂੰ ਲਿਆਉਣ ਦੇ ਲਈ। ਪਾਕਿਸਤਾਨ ਦਾ ਤਾਂ ਕੀ ਰੋਲ ਹੈ ਹੀ ਹੈ, ਟਰਕੀ ਵੀ ਇਨਵੋਲਵ ਹੋਇਆ, ਮੀਟਿੰਗਸ ਬੀਜਿੰਗ 'ਚ ਵੀ ਹੋਈਆਂ, ਮਾਸਕੋ ਦੇ ਵਿੱਚ। ਹੁਣ ਜਦੋਂ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ, ਰਸ਼ੀਆ ਹੋਸਟ ਅਫਗਾਨ ਪੀਸ ਮੀਟ, ਕਾਬਲ ਗਵਰਨਮੈਂਟ ਐਂਡ ਤਾਲਿਬਾਨ ਰਿਪਰੈਜ਼ੈਂਟੇਟਿਵਸ ਮੀਟ ਵਿਦ ਇੰਟਰਨੈਸ਼ਨਲ ਆਬਜ਼ਰਵਰਸ। ਹੁਣ ਇਹ ਪਿਕਚਰ ਵੀ ਦਰਸ਼ਕ ਦੇਖ ਸਕਦੇ ਨੇ ਸਕਰੀਨ ਦੇ ਉੱਤੇ। ਇਸ ਵੇਲੇ ਜਿਹੜੀ ਗੱਲਬਾਤ ਚੱਲ ਰਹੀ ਹੈ ਉਸ ਕਾਨਫਰੰਸ ਦੇ ਵਿੱਚ ਜਿਹੜੇ ਨੇ ਜਿਨ੍ਹਾਂ ਨੇ ਅਟੈਂਡ ਕੀਤੀ ਹੈ, ਜ਼ਲਮੇ ਖਲੀਲਜ਼ਾਦ, ਅਬਦੁੱਲਾ ਹੈਡ ਆਫ ਅਫਗਾਨਿਸਤਾਨ ਨੈਸ਼ਨਲ ਰੀਕਨਸੀਲੇਸ਼ਨ ਕਾਉਂਸਲ, एंड तालिबान को फाउंडर मुल्ला अब्दुल गनी ब्रादर और रिप्रैजेंटेटिव ने पाकिस्तान, ईरान, इंडिया, चाइना ये पार्टिसिपेट कर रहे हैं। और ये फाइनली ज़ाहिर है भी ऑलरेडी उहदे ते ही काम हो रहा है भी जिहड़ा कड्डो इथों। और हुण इस सारे दे चलदे नतीजे की होणगे, मिस्टर लैवरोव उन्हां दे रशियन फॉरेन मिनिस्टर ने ये सलाह दित्ती है कि भी 1 डे गैदरिंग जिहड़ी है इंटरनेशनल कॉन्फ्रेंसिस मई 1 डेडलाइन तो पहला हुई है, उहदे च मास्को का ये चाहन है कि भी उत्थे इंसरजेंसी खत्म होए। और वी होप दैट टुडेज टॉक्स विल हेल्प अचीव प्रोग्रेस इन इंटर अफगान डायलॉग्स, रशियन फॉरेन मिनिस्टर सर्जी लैवरोव सैड एट द स्टार्ट ऑफ द मीटिंग। और इस सारे चों जिहड़ियां अफगान पार्टीज़ ने उन्होंने कहा कि भाई तुसी मिस्टर लैवरोव कह रहे अफगान पार्टीज इंटरस्टिड इन नैशनल रिकनसीलेशन कैन रीच पीस ओनली थ्रू नैगोशिएशंस एंड कंप्रोमाइज़। सो ये अजे आउटकम की होएगी क्योंकि इस तो बाद होर भी मीटिंग्स का सिलसिला होना है। पर इस सारे च जिथे रशिया नूं विगाड़ लिया बाइडन ने, पुतिन ने डिप्लोमैट तलब कर लिया, उत्थे जदों उन्हें बाइडन ने पिछले दिनों TV इंटरव्यू दिता है, ਉਹਦੇ 'ਚ ਉਹਨਾਂ ਨੇ ਕਿਹਾ ਕਿ ਟਫ ਟੂ ਵਿਦਡਰਾ ਟਰੂਪਸ ਫਰੋਮ ਅਫਗਾਨਿਸਤਾਨ ਬਾਈ May 1 ਸੇਜ਼ ਬਾਈਡਨ। ਉਹਨੂੰ ਪੁੱਛਿਆ ਗਿਆ ਕਿ ਜੀ ਇਹ ਜਿਹੜਾ ਤੁਹਾਡਾ ਡੀਲ ਹੈ May 1 ਤੱਕ ਤੁਸੀਂ ਕਰਨੇ ਨੇ, ਕੀ ਤੁਸੀਂ ਵਾਪਸ ਕਰੋਗੇ? ਕੁਡ ਹੈਪਨ ਬਟ ਇਟ ਇਜ਼ ਟਫ, ਮਿਸਟਰ ਬਾਈਡਨ ਸੈਡ ਵੈਨ ਆਸਕਡ ਇਨ TV। ਉਹਨੇ ਕਿਹਾ ਜੀ ਕੁਡ ਹੈਪਨ, ਹੋ ਸਕਦਾ ਹੈ। ਹੁਣ ਇਹ ਜਿਹੜਾ ਇਸ ਨੂੰ ਵਿਚਾਲੇ ਜੇ ਰੱਖ ਲੈਣਾ, ਉਸ ਦਾ ਜਿਹੜਾ ਉਹਨੇ ਕਿਹਾ ਕਿ I am in the process of making that decision now as to when they will leave, he said. फिर उन्हें क्या, the fact is that there was not a very solidly negotiated deal with president, deal that the former president worked out. ਹੁਣ कह रहे जी ट्रंप ने जिहड़ी डील की तालिबान नाल वो कोई बहुती ठोस नहीं सी, सॉलिड नहीं सी। और ये जिहड़ा क्योंकि ऑर्डरली ट्रांजिशन नहीं हुई और उस सारे तो बाद उन्होंने कहा दैट इज़ वन ऑफ द इशूज़ वी आर टॉकिंग अबाउट नाउ इन टर्म्स ऑफ अफगानिस्तान, कि जो डील को सॉलिडली नैगोशिएट नहीं सी की और इसलिए सानू नहीं पता, इट इज़ टफ, कुड हैपन बट इट इज़ टफ। हुण तुसी देखो जिहड़ियां जिंदा कौमां हुंदियां जां जिहड़े लोग गुलामी नहीं कबूलदे वो किवें रिस्पॉन्ड करदे ने। हुण उहदे च साडी उत्थों दी किसान लीडरशिप किवें पूंछ हिलांदी रही है और किवें उन्होंने अपॉर्चुनिटी गवाई है। और इत्थे तुसी देखो उन्हां दी जिन्हां नूं जदों इन्हां दी डिफीट होई, किने लिखिया सी केवमैन डिफीटेड सुपर पावर। हुण जिहड़े सुपर पावर उन्हां नूं गुफावां 'च रहण वाले लोग, ਉਹੀ सादे जे तालिबान पश्तून, ਉਹੀ ਉਹਨਾਂ ਦੇ सादे ਪਹਿਰਾਵੇ, ਹੱਥਾਂ 'ਚ ਹਥਿਆਰ, पर फीयरसली इंडिपेंडेंट। जिवें चर्चिल ने कहा सी
ਕਿ ਭਾਈ ਇਹ ਸਾਡੀ ਧਰਤੀ ਹੈ ਤੇ ਤੁਹਾਨੂੰ ਕੋਈ ਹੱਕ ਨਹੀਂ ਹੈ। ਅੱਛਾ ਹੁਣ ਜਿਉਂ ਹੀ ਇਹ ਬਾਈਡਨ ਨੇ ਕਿਹਾ, ਤਾਲਿਬਾਨ ਨੇ ਨਾਲ ਦੀ ਨਾਲ ਹੀ ਇਸ ਦੇ ਉੱਤੇ ਤਾਲਿਬਾਨ ਸਪੋਕਸਮੈਨ ਜ਼ਬੀਉल्ला ਮੁਜਾਹਿਦ ਨੇ ਕਿਹਾ the Americans should end their occupation in accordance with the Doha deal and fully withdraw their forces from Afghanistan by May 1st ਕਿ ਭਾਈ ਇਹ ਜਿਹੜੀ ਡੀਲ ਦੋਹਾ ਦੀ ਹੈ ਇਹਦੇ ਤੇ ਅਮਲ ਕਰੋ, ਇਹ 1 ਮਈ ਤੱਕ ਇੱਕ ਉੱਥੋਂ ਵਾਪਸ ਸੱਦੋ। if they don't do it, be it for any reason and pretext, then they will be responsible for the consequences। ਉਹਨੇ ਕਿਹਾ ਕਿ ਵੀ ਜੇ ਤੁਸੀਂ ਇੱਕ ਜਾਂ ਦੂਜੇ ਬਹਾਨੇ ਨਾਲ ਇਸ ਗੱਲ ਨੂੰ ਟਾਲਣੇ ਫਿਰ ਤੁਸੀਂ ਜ਼ਿੰਮੇਵਾਰ ਹੋਵੋਗੇ ਇਹਦੇ ਜੋ ਨਤੀਜੇ ਨਿਕਲਣਗੇ। ਐਂਡ ਹੀ ਐਡਡ ਦੈਨ the people of Afghanistan will make their decision। ਜੇ ਤੁਸੀਂ ਨਹੀਂ ਫਿਰ ਲੋਕ ਡਿਸਾਈਡ ਕਰਨਗੇ। ਹੁਣ ਇਹ ਇਸ ਕਿਸਮ ਦਾ ਬੈਫਟਿੰਗ ਇਹ ਹੈ ਬਰਾਬਰ ਦੀ ਗੱਲ ਤੇ ਖਲੋ ਕੇ, ਔਰ ਉਹਨਾਂ ਦੇ ਬੈਠੇ ਵੀ ਨੇ ਮਾਸਕੋ 'ਚ ਨੈਗੋਸ਼ੀਏਸ਼ਨ, ਪਰ ਗਰਾਊਂਡ ਦੇ ਉੱਤੇ ਉਹਨਾਂ ਨੇ ਆਪਣੇ ਜ਼ੋਰ ਵੀ ਦਿਖਾਣੇ ਸ਼ੁਰੂ ਕੀਤੇ ਹੋਏ ਨੇ। 3 killed, 11 wounded in bombing of Afghan government bus in Kabul। Kabul's police spokesman confirms the casualty figures but gives no further details। ਇਹ ਖਬਰ ਹੈ ਕਿ ਅੱਜ ਹੀ ਕਾਬਲ ਦੇ ਵਿੱਚ ਅਫਗਾਨ ਗਵਰਨਮੈਂਟ ਦੇ EMPLOYEES ਮੋਸਟਲੀ ਸੋਲਜਰ ਹੋਣਗੇ, ਉਹਨਾਂ ਦੀ ਬੱਸ ਜਾ ਰਹੀ ਸੀ ਔਰ ਉਹਨੇ ਇੱਕ ਰੋਡ ਸਾਈਡ ਬੰਬ ਨੇ ਹਿੱਟ ਕੀਤਾ, ਜਿਹੜੇ ਨੇ ਉਹਦੇ 'ਚ 3 ਬੰਦੇ ਮਰ ਗਏ, 11 ਜ਼ਖਮੀ ਨੇ। ਔਰ ਇਹ ਜਿਹੜੀ ਹੈ ਉਹਨਾਂ ਨੇ ਕਿਹਾ ਵੀ ਜਦੋਂ ਅਜੇ ਗੱਲਬਾਤ ਚੱਲ ਰਹੀ ਹੈ ਰਸ਼ੀਆ ਦੇ ਵਿੱਚ ਔਰ ਇੱਧਰ ਜਿਹੜੀ ਹੈ ਇਹ ਉਹਨਾਂ ਨੇ ਮਤਲਬ ਇਹ ਹੈ ਕਿ ਜਦੋਂ ਤੁਸੀਂ ਕਹਿੰਦੇ ਹੋ ਕਿ ਵੀ ਜੇ ਤੁਸੀਂ ਆਪਣੇ ਲਫ਼ਜ਼ਾਂ ਦੇ ਨਾਲ ਆਪਣੇ ਐਕਸ਼ਨਸ ਨਾ ਦਿਖਾਓ ਤੇ ਉਹ ਫਿਰ ਗਿੱਦੜ ਭਬਕੀਆਂ ਹੁੰਦੀਆਂ, ਕਿਉਂਕਿ ਗਿੱਦੜ ਭਬਕੀਆਂ ਹੁੰਦਾ ਨਾ, ਗਿੱਦੜ ਦੀ ਵੀ ਆਵਾਜ਼ ਤਾਂ ਨਿਕਲਦੀ ਹੈ ਜਦੋਂ ਗਿੱਦੜ ਇਕੱਠੇ ਹੋ ਕੇ ਰੋਂਦੇ ਨੇ। ਹੁਣ ਉਹ ਆਪਣੇ ਵੱਲੋਂ ਕਹਿਣ ਜੀ ਭਬਕੀ ਹੈ, ਪਰ ਗਿੱਦੜ ਭਬਕੀ ਤੇ ਸ਼ੇਰ ਦੀ ਦਹਾੜ, ਸ਼ੇਰ ਜਦੋਂ ਦਹਾੜਦਾ ਫਿਰ ਪਤਾ ਹੁੰਦਾ ਕਿ ਵੀ ਉਹਨੇ ਕਿੱਥੇ ਝਪਕਣਾ। ਔਰ ਅੱਜ ਹੀ ਮੈਂ ਕਿਤੇ ਪੜ੍ਹ ਰਿਹਾ ਸੀ, ਉਹਨੇ ਕਿਹਾ ਜੀ ਜਿਹੜਾ ਹਿਰਨ ਹੈ ਉਹਦੀ ਸਪੀਡ ਹੁੰਦੀ ਹੈ 90 ਮੀਲ ਪਰ ਆਵਰ ਤੇ ਸ਼ੇਰ ਦੀ ਹੁੰਦੀ ਹੈ 56 ਮੀਲ ਪਰ ਆਵਰ ਜਦੋਂ ਦੌੜਦਾ ਸ਼ੇਰ। ਅੱਛਾ ਫਿਰ ਪੁੱਛਿਆ ਜਾਏਗਾ ਕਿ ਜੀ 90 ਮੀਲ ਵਾਲਾ ਜਿਹੜਾ ਉਹ ਕਿਵੇਂ ਕਾਬੂ ਆ ਜਾਂਦਾ 56 ਮੀਲ ਵਾਲੇ ਦਾ, ਪਰ ਉਹ ਕਹਿੰਦਾ ਵੀ ਉਹਦੇ 'ਚ ਇੰਨਾ ਕੁ ਡਰ ਬੈਠਾ ਹਿਰਨ ਦੇ, ਜਦੋਂ ਦੌੜ ਵੀ ਰਿਹਾ ਹੁੰਦਾ ਪਿੱਛੇ ਮੁੜ ਕੇ ਦੇਖ ਰਿਹਾ ਹੁੰਦਾ ਵੀ ਹੱਥ ਨਹੀਂ ਗਿਆ, ਉਹਦੇ ਥੱਲੇ ਉਹਦੀ ਸਪੀਡ ਘੱਟ ਹੋ ਜਾਂਦੀ ਤਾਂ ਅਲਟੀਮੇਟਲੀ ਸ਼ੇਰ ਉਹਨੂੰ ਪਾਉਂਸ ਕਰ ਲੈਂਦਾ। ਸੋ ਆਜ਼ਾਦ ਲੋਕਾਂ 'ਚ ਜ਼ਰੂਰੀ ਨਹੀਂ ਕਿ ਵੀ ਜਿਨ੍ਹਾਂ ਦੇ ਕੋਲ ਜਿਨ੍ਹਾਂ ਨੂੰ ਰੱਬ ਨੇ ਭਾਵੇਂ ਉਹ ਸਲਾਹਤ ਦਿੱਤੀ ਵੀ ਹੋਏ, ਜੇ ਉਹਨਾਂ 'ਚ ਕਰੇਜ ਨਹੀਂ ਹੈ ਆਪਣੇ ਹੱਕਾਂ ਲਈ ਖਲੋਣ ਦਾ, ਜਾਂ ਉਹਨਾਂ ਨੂੰ ਆਪਣੇ ਆਪ 'ਤੇ ਮਾਣ ਨਹੀਂ ਹੈ, ਜਾਂ ਆਪਣੇ 'ਤੇ ਕੌਨਫੀਡੈਂਸ ਨਹੀਂ ਹੈ, ਤਾਂ ਫਿਰ ਉਹ ਹਿਰਨ ਵਾਂਗ ਸ਼ੇਰ ਦਾ ਖਾਜਾ ਬਣਦੇ ਨੇ। ਉਹ ਆਪਣਾ ਜਿਹੜਾ ਆਪਣੀ ਇੰਡੀਪੈਂਡੈਂਸ ਨਹੀਂ ਐਸਰਟ ਕਰਦੇ। ਹਾਲਾਂਕਿ ਸਾਡੀ ਚਾਹਨਾ ਇਹੀ ਹੈ, ਦੇਖੋ ਆਮ ਲੋਕ ਸਫ਼ਰ ਕਰਦੇ ਨੇ, ਅਸੀਂ ਇਹ ਨਹੀਂ ਹੈ ਕਿ ਭਾਈ ਜਿਵੇਂ ਮੈਂ ਕਿਹਾ ਕਿ ਭਈ ਅਮਰੀਕਾ ਦੇ ਅਸੀਂ ਵੈਲਵਿਸ਼ਰ ਹੈ, ਔਰ ਸਾਨੂੰ ਲੱਗਦਾ ਹੈ ਕਿ ਵੀ ਹਕੀਕਤ ਜੇ ਮੰਨ ਲਈ, ਟਰੰਪ ਨੇ ਦੇਖ ਲਿਆ ਕਿ ਭਾਈ ਇਹ ਅਨਐਂਡਿੰਗ ਵਾਰ ਹੈ, ਇੱਥੋਂ ਕੱਢੋ, ਇੱਥੇ ਕੋਈ ਜਿੱਤਣ ਦਾ ਚਾਂਸ ਨਹੀਂ ਹੈ, ਤੁਹਾਨੂੰ ਫੇਸ ਮਿਲਿਆ, ਹੁਣ ਤੁਸੀਂ ਇੰਡੀਆ ਦੇ ਉਸ ਝਲਾਵੇਂ 'ਚ ਫਸ ਰਹੇ ਹੋ, ਕੋਈ ਹੋਰ ਤੁਹਾਨੂੰ ਜਿਹੜਾ ਪੈਂਟਾਗਨ ਦਾ ਕੋਈ ਦਿਖਾ ਰਿਹਾ, ਕੋਈ ਹੋਰ ਸਬਜ਼ ਬਾਗ ਦਿਖਾ ਰਿਹਾ, ਜਾਂ ਆਪਣਾ ਸੌਦਾ ਉੱਥੇ ਖਰੀਦਣਾ ਚਾਹੁੰਦਾ ਹੈ। ਸੋ ਇਹ ਠੀਕ ਨਹੀਂ ਹੋਏਗਾ, ਇਹ ਅਮਰੀਕਾ ਦਾ ਇਮੇਜ ਫਰਦਰ ਐਰੋਡ ਹੋਏਗਾ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ।